If you don't protect the rights of ethnic minorities in India, there is strong possibility that India at some point starts pulling apart. That would be contrary to the interests of India. ਜੇ ਉਹਨੇ ਇੱਕ ਸੱਚ ਬਿਆਨਿਆ ਤੇ ਉਹਨੂੰ ਇਹ ਕਹਿੰਦੇ ਜੀ ਇਹ ਜਦੋਂ ਓਬਾਮਾ ਪ੍ਰੈਜ਼ੀਡੈਂਟ ਸੀ ਓਬਾਮਾ ਨੇ ਤਾਂ 6 ਮੁਸਲਮਾਨ ਮੁਲਕਾਂ ਦੇ ਉੱਤੇ ਬੰਬਾਰਡਮੈਂਟ ਕੀਤੀ, ਇਰਾਕ, ਸੀਰੀਆ, ਅਫਗਾਨਿਸਤਾਨ, ਹੋਰ ਮੁਲਕ ਗਣਾਏ ਹੋਏ ਨੇ ਤੇ ਇਹਦਾ ਤਾਂ ਕੋਈ ਇਤਬਾਰ ਹੀ ਨਹੀਂ ਹੈ। ਉਹ ਕਹਿੰਦਾ ਹੈ देयर आर मैनी हुसैन ओबामा इन इंडिया इटसेल्फ। सानू उस हुसैन ओबामे की की परवाह है, इत्थे भी बड़े इदां दे हुसैन ओबामे तुरे फिरदे ने, असीं पहलां उन्हां नाल निबड़ लईए फिर असीं वाशिंगटन जाके इस हुसैन ओबामे नाल निबड़ांगे। दर्शकों प्रीतबाद तुहाडा सब दा भरपूर स्वागत है। सो व्यूअर्स गलबात करन जा रहे हैं कि जड़ी गल प्रेजिडेंट बाइडन ने खुद मोदी नूं नहीं कही पर साबका प्रेजिडेंट ओबामा राही CNN दे इंटरव्यू विच कहाई। सो उसने हिंदुत्ववादियों दे सत्ती कपड़ी अग ला दी है और प्रेजिडेंट ओबामा ने अपने इंटरव्यू विच कहा है कि भारत विचली फिरकू नफरत ਨੂੰ ਜੇ ਨਾ ਰੋਕਿਆ ਗਿਆ ਤਾਂ ਭਾਰਤ ਦੇ ਟੁਕੜੇ ਹੋ ਸਕਦੇ ਨੇ। ਸੋ ਇਸ ਤੇ ਹਿੰਦੂਤਵੀਆਂ ਨੇ ਓਬਾਮਾ ਤੇ ਮੁਸਲਮਾਨ ਹੋਣ ਦਾ ਲੇਬਲ ਲਾ ਕੇ ਉਸ ਦੀ ਖੂਬ ਟ੍ਰੋਲਿੰਗ ਕਰਨੀ ਸ਼ੁਰੂ ਕੀਤੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो अमेरिकनस ਨੂੰ ਕਈ ਵਾਰ ਅਸੀਂ ਵੀ ਸਮਝਦੇ ਹਾਂ ਵੀ ਸ਼ਾਇਦ ਇਹ ਬਿਲਕੁਲ ਨਾਈਵ ਹੋ ਜਾਂਦੇ ਨੇ, ਕੁਝ ਮਾਮਲਿਆਂ 'ਚ ਸਮਾਰਟ ਹੁੰਦੇ ਨੇ, ਆਪਣਾ ਬਿਜ਼ਨਸ ਇੰਟਰਸਟ ਸਾਹਮਣੇ ਰੱਖਦੇ ਨੇ ਜਾਂ ਹੁਣ ਉਹਨੂੰ ਸਟ੍ਰੈਟੇਜਿਕ ਇੰਟਰਸਟ ਨਾਲ ਜੋੜ ਕੇ ਵੀ, ਪਰ ਇਹ ਨਹੀਂ ਹੁੰਦਾ ਵੀ ਇਹਨਾਂ ਨੂੰ ਪਤਾ ਨਾ ਹੋਏ ਕਿ ਕੀ ਹੋ ਰਿਹਾ। ਤੇ ਕਈ ਵਾਰ ਉਸ ਸਾਰੇ ਸਿਚੁਏਸ਼ਨ ਦੇ ਵਿੱਚ ਇਹ ਇੱਕ ਬੈਲੈਂਸਿੰਗ ਐਕਟ ਵੀ ਰੱਖਦੇ ਨੇ। ਹੁਣ ਬੈਲੈਂਸਿੰਗ ਐਕਟ ਕੀ ਹੈ? ਜੇ ਮੋਦੀ ਨੂੰ ਇਨਵਾਈਟ ਕੀਤਾ ਬਾਈਡਨ ਨੇ, ਜ਼ਾਹਰ ਹੈ ਕਿ ਇਹਨਾਂ ਦੇ ਏਜੰਡੇ 'ਚ ਆਪਣਾ ਸੌਦਾ ਵੇਚਣਾ ਹੁੰਦਾ। ਪਹਿਲੀ ਗੱਲ ਉਹੀ ਆਇਆ $3 ਬਿਲੀਅਨ ਦੇ ਡਰੋਨਸ ਵਿਦ ਆਰਮਸ ਜਾਂ ਦੂਜੇ ਉਹਦਾ ਸੌਦਾ, ਹਾਲਾਂ ਉਹ ਵੀ ਕਲੀਅਰ ਨਹੀਂ ਹੋਇਆ। ਔਰ ਜੇ ਤੁਸੀਂ ਦੇਖੋਗੇ ਅਜੇ ਅਸੀਂ ਕਿਉਂਕਿ ਉਹਦੇ ਆਊਟਰ ਆਸਪੈਕਟਸ ਨੂੰ ਡਿਸਕਸ ਕਰ ਰਹੇ ਹਾਂ ਟ੍ਰਿਪ ਦੇ, ਕੋਈ ਵੀ ਮੇਜਰ ਜਿਹੜੀ ਬ੍ਰੇਕ ਥਰੂ ਕਿਸੇ ਬਿਜ਼ਨਸ ਡੀਲ ਦੇ ਵਿੱਚ ਨਹੀਂ ਹੋਈ ਲੱਗਦੀ, ਕਿਉਂਕਿ ਕੋਈ ਇਸ ਕਿਸਮ ਦੇ ਸਿਗਨੇਚਰ ਨਹੀਂ ਹੋਏ ਜਿਹਦਾ ਕਿ ਕੋਈ ਜ਼ਿਕਰ ਹੋਏ ਕਿ ਜੀ ਉਹ ਡੀਲ ਵੀ ਫਾਈਨਲ ਹੋ ਗਈ। ਉੱਥੇ ਜਾ ਕੇ ਉਹਨਾਂ ਦਾ ਡਿਫੈਂਸ ਮਿਨਿਸਟਰ ਵੀ ਕਹਿ ਰਿਹਾ ਹੈ, ਰਾਜਨਾਥ ਸਿੰਘ ਦੀ ਸਟੇਟਮੈਂਟ ਹੈ ਕਿ ਜੀ ਇਹ ਤੇ ਉਹ, ਇਹਦਾ ਮਤਲਬ ਹੈ ਕਿ ਕੋਈ ਡੀਲ ਨਹੀਂ ਹੋਈ। H1B ਵੀਜ਼ਿਆਂ ਨੂੰ ਲੈ ਕੇ ਆਲਰੇਡੀ ਅਮਰੀਕਾ ਨੇ ਅਨਾਊਂਸ ਕੀਤਾ ਹੋਇਆ ਸੀ, ਇਹਨਾਂ ਨੂੰ ਵੀ ਬੰਦੇ ਚਾਹੀਦੇ ਹੁੰਦੇ ਨੇ, ਉਹਨੂੰ ਆਪਣੀ ਉਹ ਜਿੱਤ ਦੱਸੀ ਜਾਏ ਜਾਂ ਦੂਜਾ। ਲੇਕਿਨ ਇਸ ਵਾਰ ਕੋਈ ਅਬ ਕੀ ਬਾਰ ਟਰੰਪ ਸਰਕਾਰ ਵਾਂਗ ਕੋਈ ਕਰਾਊਡ ਗੁਜਰਾਤੀਆਂ ਦੀ ਇਕੱਠੀ ਨਹੀਂ ਹੋਈ। 867 ਬੰਦੇ ਉੱਥੇ ਰੋਨਲਡ ਰੀਗਨ ਬਿਲਡਿੰਗ ਦੇ ਵਿੱਚ ਇਕੱਠੇ ਹੋਏ। ਈਵਨ ਜਦੋਂ ਲਾਸਟ ਟਾਈਮ ਅਸੀਂ ਇਹਦੇ ਆਮਦ ਦੇ ਉੱਤੇ ਮੋਦੀ ਦੇ ਵਾਈਟ ਹਾਊਸ ਦੇ ਬਾਹਰ ਕੀਤਾ ਤੇ ਸੈਂਕੜਿਆਂ ਗੁਜਰਾਤੀ ਬੱਸਾਂ ਭਰ ਕੇ ਆਪੋਜ਼ਿਟ ਖੈਮਿਆਂ 'ਚ ਲਿਆ ਕੇ ਬਿਠਾਏ ਹੋਏ ਸੀ। ਐਤਕੀ ਉਹੀ 1-2 ਜਿਹੜੇ ਲੰਗਰ ਜਿਨ੍ਹਾਂ ਨੇ ਸਿੱਖਾਂ ਦੇ ਆ ਕੇ ਖਾਧਾ ਉਹ ਐਂ ਤਿਰੰਗੇ ਲੈ ਕੇ 200-200 ਰੁਪਈਆ ਦਿਹਾੜੀ ਤੇ ਲਿਆਂਦੇ ਹੋਏ ਸੀ, ਕੋਈ ਨਜ਼ਰ ਨਹੀਂ ਆਇਆ। ਇਹਦਾ ਮਤਲਬ ਇਹ ਹੈ ਕਿ ਵੀ ਮੈਸੇਜ ਇਹਨਾਂ ਨੂੰ ਵੀ, ਗੁਜਰਾਤੀ ਤਾਂ ਹੈ ਹੀ ਬਾਣੀਆਂ ਨੇ, ਉਹਨਾਂ ਨੂੰ ਵੀ ਲੱਗ ਰਿਹਾ ਵੀ ਇਹਦਾ ਕੰਮ ਹੋ ਗਿਆ ਹੋਇਆ। ਔਰ ਇਸ ਸਾਰੇ ਦੇ ਚੱਲਦਿਆਂ ਕੋਈ ਬਿਜ਼ਨਸ ਬ੍ਰੇਕ ਥਰੂ ਨਹੀਂ ਹੋਈ, ਕੋਈ ਦੂਸਰਾ। ਲੇਕਿਨ ਜਿਵੇਂ ਹਿਊਮਨ ਰਾਈਟਸ ਦਾ ਇਸ਼ੂ ਔਰ ਮਾਈਨੋਰਿਟੀ ਪਰਸੀਕਿਊਸ਼ਨ ਦਾ ਇਸ਼ੂ ਹਾਈਲਾਈਟ ਹੋਇਆ, ਬਾਈਡਨ ਹੁਣ ਸੈਕੰਡ ਟਰਮ ਲਈ ਰਨ ਕਰ ਰਿਹਾ ਔਰ ਵਿਦਨ ਐਡਮਿਨਿਸਟ੍ਰੇਸ਼ਨ, ਵਿਦਨ ਡੈਮੋਕ੍ਰੈਟਿਕ ਪਾਰਟੀ ਇੱਕ ਤਬਕਾ ਸੀ ਜਿਹੜਾ ਸੀ ਵੀ ਬਾਈਡਨ ਬੁੱਢਾ ਹੈ, ਕਈ ਵਾਰੀ ਪੌੜੀਆਂ ਚੜ੍ਹਦਾ ਡਿੱਗ ਪੈਂਦਾ, ਕਈ ਵਾਰੀ ਭੁੱਲ ਜਾਂਦਾ, ਵੈਸੇ ਵੀ ਥਤਲਾਉਂਦਾ, ਥੋੜ੍ਹੀ ਜਿਹੀ ਹੱਕ ਪੈਂਦੀ ਹੈ ਇਹਨੂੰ, ਉਹ ਬਚਪਨ ਤੋਂ ਹੀ ਰਿਹਾ, ਚਲੋ ਉਹਦੀ ਤਾਂ ਟਰੀਟਮੈਂਟ ਹੁੰਦੀ ਹੈ। ਔਰ ਲੇਕਿਨ ਫਿਰ ਵੀ ਤੁਸੀਂ ਕਈ ਵਾਰੀ ਦੇਖੋਗੇ ਕਿ ਉਹਦੀ ਜ਼ਬਾਨ ਜਿਹੜੀ ਆ ਉਹ ਫਸੀ ਹੁੰਦੀ ਹੈ ਉਸ 'ਚ। ਹੁਣ ਬਹੁਤਿਆਂ ਦਾ ਸੀ ਵੀ ਇਹਨੂੰ ਰਨ ਨਹੀਂ ਕਰਨਾ ਚਾਹੀਦਾ। ਵਿਦਨ ਡੈਮੋਕ੍ਰੈਟਸ ਜੇ ਸਭ ਤੋਂ ਜ਼ਿਆਦਾ ਸਟਰੋਂਗਰ ਇਹਦੀ ਲੌਬੀ ਹੈ ਜਾਂ ਕੋਈ ਹਿਮਾਇਤੀ ਹੈ ਬਾਈਡਨ ਦਾ, ਜਿਹਨੇ ਫਸਟ ਵੀ ਜਦੋਂ ਰੇਸ ਲਈ ਰਨ ਕੀਤਾ, ਉਹ ਪ੍ਰੈਜ਼ੀਡੈਂਟ ਓਬਾਮਾ ਹੈ। 2 ਟਰਮ ਪ੍ਰੈਜ਼ੀਡੈਂਟ, ਗ੍ਰੇਸਫੁਲ ਮੈਨ। ਔਰ ਓਬਾਮਾ ਨੇ, ਕੋਈ ਪ੍ਰੈਜ਼ੀਡੈਂਟ ਅਮਰੀਕਾ ਦਾ ਘੱਟ ਹੀ ਹੁੰਦਾ ਜਿਹੜਾ ਪਿੱਛੇ ਕੋਈ ਸਕੈਂਡਲ ਨਾ ਛੱਡ ਕੇ ਜਾਏ ਜਾਂ ਕੁਛ ਉਹਦਾ ਨਾਂ, ਜੋ ਟਰੰਪ ਦਾ ਹੁਣ ਚੱਲ ਰਿਹਾ, ਉਸ ਤੋਂ ਪਹਿਲਾਂ ਨਿਕਸਨ, ਵਾਟਰਗੇਟ ਨੂੰ ਤਾਂ ਜਿਹੜਾ ਰਿਜ਼ਾਈਨ ਕਰਨਾ ਪਿਆ। ਸੋ ਓਬਾਮਾ ਕ੍ਰੈਡੀਬਲ ਹੈ, ਉਸ ਦੀ ਬਿਲਕੁਲ ਕਲੀਨ ਸਲੇਟ ਰਹੀ, 2 ਟਰਮ ਪ੍ਰੈਜ਼ੀਡੈਂਟ ਰਿਹਾ। ਔਰ ਨਾਲ ਦੀ ਨਾਲ ਜਿਹੜਾ ਉਸ ਨੇ, ਉਹ ਬੇਬਾਕ ਵੀ ਹੈ, ਬਹੁਤ ਅੱਛਾ ਪ੍ਰੈਜ਼ੈਂਟਰ ਹੈ, ਲੈਕਚਰਰ ਹੈ, ਐਜ਼ ਏ ਰਾਈਟਰ। ਉਹਦੀ ਰਾਇਲਟੀ ਜਿਹੜੀ ਹੈ ਕਿਤਾਬਾਂ ਦੀ ਕਿੰਨੀ ਹੁੰਦੀ ਹੈ। ਸੋ ਜਦੋਂ ਓਬਾਮਾ ਵਰਗਾ ਔਰ ਬਾਈਡਨ ਦੀ ਰਾਈਟ ਆਰਮ ਹੈ। ਹੁਣ ਜਿਹੜਾ ਇਸ਼ੂ 75 ਕਾਂਗਰਸਮੈਨਾਂ ਨੇ ਚੁੱਕਿਆ, ਸਿੱਖਾਂ ਨੇ, ਕਸ਼ਮੀਰੀਆਂ ਨੇ,
ਮਨੀਪੁਰ ਦਾ ਆਰਚ ਬਿਸ਼ਪ ਕਹਿੰਦਾ 300 ਚਰਚ ਸਾੜ ਦਿੱਤੇ ਜਾਂ ਦੂਜੇ। ਹੁਣ ਬਾਈਡਨ ਤੋਂ ਪੁੱਛਿਆ ਜਾਣਾ ਸੀ ਕਿ ਵੀ ਤੂੰ ਡੈਮੋਕ੍ਰੈਟਿਕ ਕੰਟਰੀ ਚੈਂਪੀਅਨ ਇੱਥੇ ਵਾਈਟ ਹਾਊਸ 'ਚ ਇਹਨੂੰ ਬਿਠਾਇਆ ਮੂਤ ਪੀਣੇ ਨੂੰ, ਔਰ ਤੂੰ ਕਿਹਾ ਕਿਉਂ ਨਹੀਂ? ਲੇਕਿਨ ਹੁਣ ਜਿਹੜੀ ਗੱਲ ਉਹਨੇ ਆਪ ਤਾਂ ਉਹ ਟਵੀਟ ਕਰਕੇ ਬਾਅਦ 'ਚ ਵੀ ਟਵੀਟ ਕੀਤਾ ਇੰਡੋ US ਫਰੈਂਡਸ਼ਿਪ ਦਿਸ, ਲੇਕਿਨ ਤੁਸੀਂ ਟਾਈਮਿੰਗ ਦੇਖੋ ਤਾਂ ਫਿਰ ਤੁਹਾਨੂੰ ਲੱਗਦਾ ਕਿ ਵੀ ਸਮਝ ਆ ਜਾਂਦੀ ਹੈ ਵੀ ਆਲਰੇਡੀ ਜਿਹੜੀ ਗੱਲ ਅਸੀਂ ਲਗਾਤਾਰਤਾ ਨਾਲ ਕਹਿ ਰਹੇ ਹਾਂ ਕਿ ਭਾਰਤ ਦਾ ਹਸ਼ਰ, ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਯੂਗੋਸਲਾਵੀਆ ਦੇ 7-8 ਹੋਏ, ਭਾਰਤ ਦੇ ਵੀ ਜਿਹੜਾ ਉਹ ਟੁਕੜੇ ਹੋਣ ਵੱਲ ਭਾਰਤ ਵੱਧ ਰਿਹਾ ਹੈ। ਇਹ ਗੱਲ ਐਨ ਜਦੋਂ ਮੋਦੀ ਵਾਸ਼ਿੰਗਟਨ DC ਵਾਈਟ ਹਾਊਸ ਦੇ ਵਿੱਚ ਬਾਈਡਨ ਨਾਲ ਮਿਲ ਰਿਹਾ ਸੀ, ਉਹਦੀ ਟਾਈਮਿੰਗ ਠੀਕ ਤੁਸੀਂ ਦੇਖੋ ਕਿ ਪ੍ਰੈਜ਼ੀਡੈਂਟ ਓਬਾਮਾ CNN ਦੀ ਕ੍ਰਿਸਟੀਨਾ ਅਮਨਪੁਰ, ਜਿਹੜੀ ਬੜੀ ਸੀਜ਼ਨਡ ਜਰਨਲਿਸਟ ਹੈ, ਇਰਾਨੀ ਮੂਲ ਦੀ ਹੈ, ਉਹਨੂੰ ਇੰਟਰਵਿਊ ਦੇ ਰਿਹਾ ਸੀ। ਔਰ ਓਬਾਮਾ ਨੇ ਉਸ ਇੰਟਰਵਿਊ ਦੇ ਵਿੱਚ ਕੀ ਕਿਹਾ? ਉਹਦੇ 'ਚ ਉਹਨੇ ਕਿਹਾ the protection of the Muslim minority in a Hindu majority India is worth mentioning. If I had a conversation with PM Modi, who I know well, part of my argument would be that if you don't protect the rights of ethnic minorities in India, there is strong possibility that India at some point starts pulling apart. That would be contrary to the interests of India. ਹੁਣ ਇਹ ਓਬਾਮਾ ਕਹਿ ਰਿਹਾ ਕਿ ਵੀ ਇਹ ਹਿੰਦੂ ਮੈਜੋਰਿਟੀ ਇੰਡੀਆ ਦੇ ਵਿੱਚ ਮਾਈਨੋਰਿਟੀਜ਼ ਦੀ ਇਹ ਹੱਕਾਂ ਦੀ ਪ੍ਰੋਟੈਕਸ਼ਨ ਬੜੀ ਇੰਪੋਰਟੈਂਟ ਹੈ। ਜੇ ਮੇਰੀ ਮੋਦੀ ਨਾਲ ਗੱਲ ਹੋਏ ਤਾਂ ਜਿਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਤਾਂ ਮੈਂ ਉਹਨੂੰ ਇਹ ਕਹਾਂਗਾ ਕਿ ਜੇ ਐਥਨਿਕ ਮਾਈਨੋਰਿਟੀਜ਼, ਇਹ ਹੁਣ ਇਕੱਲੀ ਮੁਸਲਮਾਨਾਂ ਦੀ ਗੱਲ ਨਹੀਂ, ਹਾਲਾਂ ਮੁਸਲਿਮ ਵਰਡ ਇੱਕ ਥਾਂ ਉਹ ਹਿੰਦੂ ਇੰਡੀਆ ਮੁਸਲਿਮ ਇੰਡੀਆ ਵੀ ਕਹਿੰਦਾ ਹੈ, ਉਹ ਲੰਬਾ ਚੌੜੀ ਹੈ ਇੰਟਰਵਿਊ, ਪਰ ਐਥਨਿਕ ਮਾਈਨੋਰਿਟੀਜ਼, ਹੁਣ ਐਥਨਿਕ ਮਾਈਨੋਰਿਟੀਜ਼ ਜ਼ਾਹਰ ਹੈ ਵੀ ਸਿੱਖ ਨੇ ਮੁਸਲਮਾਨ ਨੇ, ਉਹਨੇ ਕਿਹਾ ਕਿ ਵੀ ਜੇ ਤੁਸੀਂ ਉਹਨਾਂ ਦੇ ਹੱਕਾਂ ਦੀ ਰੱਖਿਆ ਨਹੀਂ ਕਰੋਗੇ। ਔਰ ਇਸ ਗੱਲ ਦੀ ਵੀ ਯਾਦ ਦਹਾਨੀ ਮੈਂ ਕਰਵਾ ਦਿਆਂ ਕਿ ਜਦੋਂ ਓਬਾਮਾ ਇੰਡੀਆ ਦੀ ਵਿਜ਼ਿਟ ਤੇ ਗਿਆ ਸੀ, 1 ਲੱਖ ਸਿੱਖਾਂ ਨੇ ਪੈਟੀਸ਼ਨ ਕੀਤਾ ਸੀ ਵਾਈਟ ਹਾਊਸ ਨੂੰ ਕਿ ਸਿੱਖਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਰਟੀਕਲ 25B, ਜਥੇਦਾਰ ਹਵਾਰਾ ਦੀ ਰਿਲੀਜ਼। ਸੋ ਓਬਾਮਾ ਨੂੰ ਇਹ ਨਹੀਂ ਹੈ ਕਿ ਵੀ ਉਹਨੂੰ ਪਤਾ ਨਹੀਂ ਹੈ ਕਿ ਭਾਈ ਸਿੱਖ ਫੈਕਟਰੀ, ਇਸ ਲਈ ਉਹ ਪਲੂਰਲ 'ਚ ਗੱਲ ਕਰ ਰਿਹਾ ਐਥਨਿਕ ਮਾਈਨੋਰਿਟੀਜ਼ ਇਨ ਇੰਡੀਆ। देयर इज़ ए स्ट्रॉन्ग पॉसिबिलिटी, ये कोई पॉलिटिशियन ये नहीं प्रोबेबल ਜਾਂ ਦੂਸਰੇ ਕਹਿਣਗੇ, स्ट्रॉन्ग पॉसिबिलिटी ਦਾ ਮਤਲਬ ਹੈ ਕਿ ਸ਼ਰਤੀ ਹੈ ਇਸ ਗੱਲ ਦੀ ਸੰਭਾਵਨਾ ਹੈ ਕਿ that India at some point starts pulling apart, ਭਾਰਤ ਦੇ ਟੁਕੜੇ ਹੋਣੇ ਸ਼ੁਰੂ ਹੋ ਜਾਣਗੇ, ਬਾਲਕਨਾਈਜੇਸ਼ਨ। ਸੋ ਇਹ ਓਬਾਮਾ ਨਹੀਂ ਕਹਿ ਰਿਹਾ, ਬਾਈਡਨ ਹੀ ਕਹਿ ਰਿਹਾ, ਐਡਮਿਨਿਸਟ੍ਰੇਸ਼ਨ ਕਹਿ ਰਿਹਾ, that would be contrary to the interests of India। ਉਹਨਾਂ ਨੇ ਕਿਹਾ ਹੁਣ ਇਹ ਦੇਖ ਲਓ ਕਿ ਤੁਸੀਂ ਟੁਕੜੇ ਕਰਵਾਣੇ ਨੇ, ਉਹ ਤੁਹਾਡੇ ਇੰਟਰਸਟ ਦੇ ਹੱਕ 'ਚ ਨਹੀਂ ਜਾਂਦੇ, ਟੁਕੜੇ ਹੋਣਗੇ। ਹਾਲਾਂ ਐਥਨਿਕ ਮਾਈਨੋਰਿਟੀਜ਼ ਦੇ ਹੱਕ ਹੀ ਤਾਂ ਸੁਰੱਖਿਅਤ ਹੋਣੇ ਨੇ ਕਿ ਉਸ ਦੇ ਟੁਕੜੇ ਹੋਣ। ਹੁਣ ਇਸ ਸਾਰੇ ਦੇ ਉੱਤੇ ਜਿਹੜਾ ਇਜ਼ਹਾਰ ਹੈ ਕਿ ਵੀ ਇਹ ਬਹੁਤ ਸਟਰੋਂਗ ਟਾਈਮਿੰਗ। ਫਿਰ ਉਹ ਓਬਾਮਾ ਜਿਹਨੂੰ ਮੋਦੀ ਕਹਿੰਦਾ ਸੀ ਮੇਰਾ ਉਹ ਦੋਸਤ ਹੈ ਤੂੰ ਤੜਕ ਵਾਲਾ, ਕਿ ਮੈਂ ਉਹਨੂੰ ਤੂੰ ਕਹਿ ਦਿੰਦਾ ਕੋਈ ਨਹੀਂ ਹੈ, ਉਹ ਤਾਂ ਜਿਹੜਾ, ਔਰ ਉਹ ਇੱਕ ਉਹ ਬੈਠਾ ਸੀ ਬਾਗ ਜੇ 'ਚ ਮੋਦੀ, ਔਰ ਉਹ ਕਿਤਾਬ ਹੱਥ ਫੜੀ ਹੋਈ ਆ ਓਬਾਮਾ ਦੀ ਲਿਖੀ ਹੋਈ। ਸੋ ਉਹ ਆਪਣੇ ਆਪ ਨੂੰ ਹੁਣ ਇਹ ਤਾਂ ਕਹਿ ਹੀ ਨਹੀਂ ਸਕਦੇ ਕਿ ਬਈ ਓਬਾਮਾ ਜਿਹੜਾ ਹੌਸਟਾਈਲ ਹੈ। ਉਹ ਤਾਂ ਓਬਾਮਾ ਨੂੰ ਮੋਦੀ ਨੇ ਰਿਪਬਲਿਕ ਡੇ ਦਾ ਸਪੈਸ਼ਲ ਗੈਸਟ ਆਫ ਆਨਰ ਬਣਾਇਆ ਸੀ, ਚੀਫ ਗੈਸਟ ਬਣਾਇਆ ਸੀ। ਹੁਣ ਓਬਾਮਾ ਦਾ ਇਹ ਕਹਿਣਾ, ਇਹਦੀ ਟਾਈਮਿੰਗ ਇਹ ਦੱਸਦੀ ਹੈ ਵੀ ਆਲਰੇਡੀ ਅਮਰੀਕਨ ਇਨਸਾਈਡ ਨੂੰ ਇਹ ਹੈ ਕਿ ਇੰਡੀਆ ਜਿਹੜਾ ਉਹ ਬਾਲਕਨਾਈਜ਼ ਹੋਣ ਵੱਲ ਵੱਧ ਰਿਹਾ। ਔਰ ਇਹ ਸਾਰੇ ਦੇ ਉੱਤੇ ਹੁਣ ਕਿਉਂਕਿ ਓਬਾਮਾ ਨੇ ਸੱਚ ਕਹਿ ਦਿੱਤਾ ਹੈ, ਔਰ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਕਾਊਂਟਰ ਕਰੰਟ ਉਹਨੇ ਛੱਡ ਦਿੱਤਾ ਹੈ। ਔਰ ਇਸ ਦੇ ਉੱਤੇ ਜਿਹੜੀ ਹਿੰਦੂ ਤਵੀਆਂ ਦੀਆਂ ਚੀਕਾਂ ਨੇ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਕਹਿੰਦੀ ਹੈ Obama's remarks about minority rights in India are surprising, कि ये बड़े हैरानी वाले ने। Finance minister said 6 Muslim majority countries had faced US bombing during his tenure as US president. When he makes such allegation, will the people trust him? ਹੁਣ ਉਹ ਓਬਾਮਾ ਜਿਹਨੂੰ ਤੂੰ ਤੜਕ ਵਾਲੀ ਯਾਰੀ ਕਹਿੰਦਾ ਮੋਦੀ, ਜਿਹੜਾ ਇਹਨਾਂ ਦਾ ਚੀਫ ਗੈਸਟ ਬਣਿਆ, ਜੇ ਉਹਨੇ ਇੱਕ ਸੱਚ ਬਿਆਨਿਆ ਤੇ ਉਹਨੂੰ ਇਹ ਕਹਿੰਦੇ ਜੀ ਜਦੋਂ ਓਬਾਮਾ ਪ੍ਰੈਜ਼ੀਡੈਂਟ ਸੀ, ਓਬਾਮਾ ਨੇ ਤਾਂ 6 ਮੁਸਲਮਾਨ ਮੁਲਕਾਂ ਦੇ ਉੱਤੇ ਬੰਬਾਰਡਮੈਂਟ ਕੀਤੀ, ਇਰਾਕ, ਸੀਰੀਆ, ਅਫਗਾਨਿਸਤਾਨ, ਹੋਰ ਮੁਲਕ ਗਣਾਏ ਹੋਏ ਨੇ, ਤੇ ਇਹ ਤਾਂ ਕੋਈ ਇਤਬਾਰ ਹੀ ਨਹੀਂ ਹੈ। ਹੁਣ ਪਹਿਲੀ ਗੱਲ, ਅਮਰੀਕਨ ਇੱਕ ਬਹੁਤ ਸੋਹਣੀ ਐਕਸਪ੍ਰੈਸ਼ਨ, ਜੇ ਕੋਈ ਇਹ ਕਹਿਣਾ ਜੀ ਉਹਨੇ ਵੀ ਤਾਂ ਇਵੇਂ ਕੀਤਾ ਸੀ,
ਤੇ ਉਹਨੂੰ ਇਹ ਕਹਿਣਗੇ ਟੂ ਰੋਂਗਸ ਡੋਂਟ ਮੇਕ ਏ ਰਾਈਟ, ਬਿਲਕੁਲ ਕਿ ਜੇ ਦੋ ਗਲਤ ਨੇ ਉਹ ਕਹੇ ਜੀ ਨਹੀਂ ਇਹ ਹੁਣ ਠੀਕ ਹੋ ਗਿਆ, ਗਲਤ ਹੀ ਸੀ। ਔਰ ਇਹ ਜਿਹੜੀ ਪਾਲਿਸੀ ਹੈ, ਜੇ ਇਹਨਾਂ ਮੁਸਲਮਾਨ ਮੁਲਕਾਂ ਦੇ ਉੱਤੇ ਇਹ ਕੋਈ ਓਬਾਮਾ ਦੀ ਪਾਲਿਸੀ ਨਹੀਂ ਹੈ, ਇਹ ਪੈਂਟਾਗਨ ਦੀਆਂ ਪਾਲਿਸੀਜ਼ ਨੇ। ਹੁਣ ਜਦੋਂ ਓਬਾਮਾ ਗੱਲ ਕਰ ਰਿਹਾ ਹੈ, ਜਿਸ ਓਬਾਮਾ ਨੂੰ ਸੱਦ ਕੇ ਤੁਸੀਂ ਚੀਫ ਗੈਸਟ ਬਣਾਇਆ, ਜਿਹਨੇ ਤੁਹਾਨੂੰ ਸਭ ਤੋਂ ਪਹਿਲਾਂ, ਓਬਾਮਾ ਹੀ ਉਹ ਸੀ ਜਿਹਨੇ, ਹੁਣ ਮੋਦੀ 2002 ਚ ਮੁਸਲਮਾਨ ਨਸਲਕੁਸ਼ੀ ਕਰਦਾ ਹੈ ਗੁਜਰਾਤ ਦੇ ਵਿੱਚ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਦਖਲ ਕਰਦਾ ਹੈ। US ਸਰਫ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਓਬਾਮਾ ਕੋਲ ਵੀਜ਼ਾ ਸੀ ਅਮਰੀਕਾ ਦਾ, ਪਰ ਉਸ ਤੇ ਪਾਬੰਦੀ ਲੱਗ ਜਾਂਦੀ ਹੈ ਕਿ ਉਹ ਨਹੀਂ ਆ ਸਕਦਾ, ਔਰ ਲਗਭਗ 10-12 ਸਾਲ ਉਹ ਪਾਬੰਦੀ ਰਹਿੰਦੀ ਹੈ। ਇਹ 2014 ਤੋਂ ਬਾਅਦ ਜਦੋਂ 2015 ਚ ਮੋਦੀ ਆਉਂਦਾ ਹੈ, ਓਬਾਮਾ ਹੀ ਹੈ ਜਿਹੜਾ ਉਸ ਪਾਬੰਦੀ ਨੂੰ ਹਟਾਉਂਦਾ ਹੈ। ਵੀ ਉਦੋਂ ਤਾਂ ਓਬਾਮਾ ਤੁਹਾਡਾ ਡਾਰਲਿੰਗ ਸੀ, ਕਿਉਂਕਿ ਉਹਨੇ ਪਾਬੰਦੀ ਹਟਾਈ, ਉਹਨੇ ਵਾਈਟ ਹਾਊਸ ਸੱਦਿਆ, ਉਹਨੂੰ ਤੁਸੀਂ ਗੈਸਟ ਆਫ ਆਨਰ ਬਣਾਇਆ, ਉਹਨੂੰ ਮੋਦੀ ਤੂੰ ਤੜਕ ਵਾਲਾ ਯਾਰ ਕਹਿੰਦਾ। ਹੁਣ ਉਹਨੂੰ ਕੀ ਹੈ, ਇਹ ਇਕੱਲਾ ਇਹੀ ਨਹੀਂ ਵੀ ਇਹ ਸੀਤਾਰਮਨ ਨੂੰ ਮਿਰਚਾਂ ਲੱਗੀਆਂ ਨੇ, ਜਿਹੜਾ ਇਹਨਾਂ ਦਾ ਇੱਕ ਬੜਾ ਭੌਂਕਾ ਅਸਾਮ ਦਾ ਚੀਫ ਮਿਨਿਸਟਰ ਹੈ, ਬੀਜੇਪੀ ਦੀ ਗਵਰਨਮੈਂਟ ਹੈ, ਹਿਮੰਤਾ ਬਿਸਵਾ, ਉਹ ਕਹਿੰਦਾ देयर आर मैनी हुसैन ओबामा in India itself, we should prioritize taking care of them before considering going to Washington. The Assam police will act according to our own priorities. ਹੁਣ ਇਹ ਜ਼ਾਹਰ ਹੈ ਕਿ ਬਰਾਕ ਹੁਸੈਨ ਓਬਾਮਾ ਉਹਦਾ ਪੂਰਾ ਨਾਂ ਹੈ। ਅਮਰੀਕਾ ਦੇ ਵਿੱਚ ਪੂਰਾ ਨਾਂ ਉਦੋਂ ਹੀ ਲਿਆ ਜਾਂਦਾ ਹੈ ਜਦੋਂ ਸਹੁੰ ਚੁੱਕੀ ਜਾਂਦੀ ਹੈ। ਪਿਤਾ ਬਰਾਕ ਹੁਸੈਨ ਓਬਾਮਾ ਦਾ ਕੀਨੀਅਨ ਮੂਲ ਦਾ ਸੀ, ਮਾਂ ਅਮਰੀਕਨ ਗੋਰੀ ਸੀ, ਲੇਕਿਨ ਉਸ ਦੀ ਪਰਵਰਿਸ਼ ਮੁਸਲਮਾਨ ਨਹੀਂ ਹੈ, ਪਰਵਰਿਸ਼ ਇੱਕ ਈਸਾਈ ਦੇ ਤੌਰ ਤੇ ਹੋਈ। ਉਹਨੇ ਐਜ਼ ਏ ਪ੍ਰੈਜ਼ੀਡੈਂਟ ਵੀ ਬਾਈਬਲ ਦੇ ਉੱਤੇ ਹੱਥ ਰੱਖ ਕੇ ਜਿਹੜਾ ਉਹ ਸਹੁੰ ਚੁੱਕੀ। ਹੁਣ ਤੁਸੀਂ ਹਿੰਦੂ ਤਵੀਆਂ ਦਾ ਹਾਲ ਦੇਖੋ, ਕਿਉਂਕਿ ਨਾ ਤਾਂ ਉਹਦਾ ਨਾਮਕਰਨ ਬਚਪਨ 'ਚ ਹੀ ਹੋ ਗਿਆ, ਸੋ ਬਾਪ ਨੇ ਨਾ ਤਾਂ ਉਹਦਾ ਹੁਸੈਨ, ਜੋ ਇਸਲਾਮਿਕ ਟ੍ਰੈਡੀਸ਼ਨ ਹੁਸੈਨ ਹੈ, ਹੁਣ ਉਹ ਉਹਨੂੰ ਬਰਾਕ ਵੀ ਨਹੀਂ ਕਹਿੰਦਾ ਅਸਾਮ ਦਾ ਚੀਫ ਮਿਨਿਸਟਰ, ਹੁਸੈਨ, ਕਿਉਂਕਿ ਜਦੋਂ ਤੁਸੀਂ ਭਾਈਜਾਨ ਲਫ਼ਜ਼ ਕਹਿ ਕੇ, ਉਹ ਜਿਵੇਂ ਯੂਪੀ ਦਾ ਚੀਫ ਮਿਨਿਸਟਰ ਕਹਿੰਦਾ ਹੁੰਦਾ ਭਾਈਜਾਨੋਂ ਕੋ ਦੇਖ ਲੈਣਗੇ, ਤੇ ਉਹ ਜ਼ਾਹਰ ਹੈ ਮੁਸਲਮਾਨਾਂ ਨੂੰ ਇਸ਼ਾਰਾ ਕਰ ਰਿਹਾ ਹੁੰਦਾ। ਹੁਣ ਹੁਸੈਨ, ਹਸਨ ਹੁਸੈਨ ਜਿਹੜੀ ਹੈ ਨਾਤੀ, ਦੋ ਜਿਹੜੇ ਨੇ ਨਾਤੇ ਨੇ ਹਜ਼ਰਤ ਮੁਹੰਮਦ ਸਾਹਿਬ ਦੇ। ਹੁਣ ਹੁਸੈਨ ਓਬਾਮਾ ਕਹਿ ਕੇ ਉਹ ਕਹਿੰਦਾ ਹੈ देयर आर मैनी हुसैन ओबामा इन इंडिया इटसेल्फ, ਸਾਨੂੰ ਉਸ ਹੁਸੈਨ ਓਬਾਮੇ ਦੀ ਕੀ ਪਰਵਾਹ ਹੈ, ਇੱਥੇ ਵੀ ਬੜੇ ਇੱਦਾਂ ਦੇ ਹੁਸੈਨ ਓਬਾਮੇ ਤੁਰੇ ਫਿਰਦੇ ਨੇ, ਅਸੀਂ ਪਹਿਲਾਂ ਉਹਨਾਂ ਨਾਲ ਨਿਬੜ ਲਈਏ, ਫਿਰ ਅਸੀਂ ਵਾਸ਼ਿੰਗਟਨ ਜਾ ਕੇ ਇਸ ਹੁਸੈਨ ਓਬਾਮੇ ਨਾਲ। ਇਹ ਚੀਫ ਮਿਨਿਸਟਰ ਅਸਾਮ ਦਾ ਇਲੈਕਟਿਡ ਆਫੀਸ਼ੀਅਲ, ਔਰ ਇਸ ਦੇ ਉੱਤੇ ਵਾਸ਼ਿੰਗਟਨ ਪੋਸਟ ਨੇ ਪੂਰੀ ਸਟੋਰੀ ਕੀਤੀ ਹੈ, ਇੰਡੀਅਨ ਪੋਲੀਟੀਸ਼ੀਅਨਸ ਟਵੀਟ ਟਾਰਗੇਟਸ ਬਰਾਕ ਓਬਾਮਾ ਐਂਡ ਇੰਡੀਅਨ ਮੁਸਲਿਮਸ। ਇਹੀ ਗੱਲ ਤਾਂ ਓਬਾਮਾ ਨੇ ਕਹੀ, ਜਿਹੜੀ ਖੁਦ ਸਾਬਤ ਕਰ ਰਹੇ ਨੇ। ਜੋ ਉਹ ਕਹਿ ਰਹੀ ਹੈ ਉਹ ਵੀ ਕਹਿ ਰਹੀ ਹੈ ਜੀ ਉਹਨਾਂ ਨੇ ਵੀ ਤਾਂ 6 ਮੁਲਕਾਂ ਤੇ ਸੁੱਟਿਆ ਵੀ ਅਸੀਂ ਮਾਰ ਦਿਆਂਗੇ ਮੁਸਲਮਾਨ, ਕੀ ਫਰਕ ਪੈਂਦਾ। ਤੇ ਇਹ ਹਿਮੰਤ ਬਿਸਵਾ ਕਹਿੰਦਾ ਪਹਿਲਾਂ ਸਾਨੂੰ ਇੱਥੋਂ ਦੇ ਹੁਸੈਨਾਂ ਨਾਲ ਨਿਬੜ ਲੈਣ ਦਿਓ, ਫਿਰ ਅਸੀਂ ਵਾਸ਼ਿੰਗਟਨ ਆ ਕੇ ਨਿਬੜਾਂਗੇ। ਔਰ ਇਹ ਸਾਰੇ ਦੇ ਉੱਤੇ ਜਿਹੜਾ ਇਹ ਅਸੀਂ ਕਹਿ ਸਕਦੇ ਹਾਂ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਜੋ ਕਿਹਾ ਉਹ ਉਹੀ ਹੈ ਜੋ ਅਸੀਂ ਰਿਪੀਟਡਲੀ ਕਹਿ ਰਹੇ ਹਾਂ ਕਿ ਵੀ ਭਾਰਤ ਟੁਕੜੇ ਹੋਣ ਵੱਲ ਵੱਧ ਰਿਹਾ। ਬਹੁਤ ਜਲਦ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਬਣਨ ਜਾ ਰਿਹਾ ਹੈ। ਉਹ ਓਬਾਮਾ ਨੇ ਸਟਰੋਂਗ ਪੋਸੀਬਿਲਿਟੀ ਕਹਿ ਕੇ, ਸਟਰੋਂਗ ਪੋਸੀਬਿਲਿਟੀ ਇਹ ਮੈਸੇਜ ਦੇ ਦਿੱਤਾ ਹੈ ਕਿ ਭਾਈ ਇਹ ਜਿਹੜਾ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ, ਇਹ ਤਾਂ ਸਾਡਾ ਜਿਹੜਾ ਹੈ ਉਹ ਸ਼ੋਸ਼ੇ ਹੈ, ਸ਼ੋਸ਼ੇ। ਅਸਲੀ ਗੱਲ ਉਹ ਮੈਨੂੰ ਯਾਦ ਹੈ ਵੀ ਉਹ 15 ਅਗਸਤ ਦਾ ਪ੍ਰੋਟੈਸਟ ਸੀ ਹਿੰਦੂ ਤਵੀਆਂ ਦਾ, ਤੇ ਸਿੰਘ 2-4 ਉਹਦੇ ਬਰਾਬਰ ਖੜੇ ਪ੍ਰੋਟੈਸਟ ਕਰ ਰਹੇ ਸੀ। ਉਹਨਾਂ ਨੇ ਇੱਕ ਨੇ ਆਵਾਜ਼ ਮਾਰ ਕੇ ਕਿਹਾ, ਉਹ ਕਹਿੰਦਾ ਉਹ ਲਾ ਲਿਓ ਇਹ ਤਾਂ ਸਿੰਘੋਂ ਕੇ ਸ਼ੋਸ਼ੇ ਹੈ, ਸ਼ੋਸ਼ੇ, ਕਣਕ ਤੁਹਾਨੂੰ ਹੀ ਵੇਚਣੀ ਹੈ। ਸੋ ਅਮਰੀਕਾ ਨੇ ਇਹ ਦੇਖ ਲਿਆ ਹੋਇਆ ਵੀ ਚਲੋ ਇਹ ਰੰਗ ਲੀਲਾ ਜਿਹੀ ਕਰ ਲਈ, ਮੋਦੀ ਨੂੰ ਜਿਹੜਾ ਹੈ ਉਹ ਕੋਈ ਜੂਸ ਚਾਸ ਪਿਆ ਦਿੱਤਾ ਹੋਣਾ, ਪਤਾ ਨਹੀਂ ਕੀ ਪੀਤਾ ਪਿਆ ਇਹਨੂੰ, ਮੈਂ ਤਾਂ ਨਹੀਂ ਕਹਿਣਾ ਬਾਰ-ਬਾਰ ਵੀ ਕੀ ਹੈ, ਪਰ ਉਹਨਾਂ ਨੇ ਜੋ ਕੀਤਾ ਜੀ ਇਹ ਐਕਸਚੇਂਜ ਕੀਤਾ। ਮੋਦੀ ਨੇ ਬਾਈਡਨ ਨੂੰ ਉਹ ਗਿਫਟ ਦਿੱਤੀ, ਉਹਦੇ 'ਚ ਗਣੇਸ਼ ਜੀ ਦੀ ਮੂਰਤੀ ਸੀ, ਉਹਦੇ 'ਚ ਸ਼ਹਿਦ ਸੀ, ਉਹਦੇ 'ਚ ਪੰਜਾਬ ਦਾ ਘਿਓ ਸੀ ਬਣਿਆ ਹੋਇਆ, ਉਹਦੇ 'ਚ ਫਲਾਣੀ ਮੂਰਤੀ ਸੀ, ਦੂਜੀ ਸੀ। ਤਾਂ ਉਹਨਾਂ ਨੇ ਮੋਦੀ ਨੂੰ ਕੈਮਰਾ ਦਿੱਤਾ, ਪਤਾ ਨਹੀਂ ਕਿਹੜਾ 40 ਸੰਨਾ ਕਹਿੰਦੇ ਨੇ, ਉਹਨੂੰ ਪਤਾ ਵੀ ਫੋਟੋਆਂ ਦਾ ਸ਼ੌਕੀਨ ਹੈ, ਉਹ ਕਹੇ ਫੋਟੋ ਖਿੱਚੀ ਜਾ ਬੈਠ ਕੇ, ਆਪ ਕਦੇ ਸੈਲਫੀ ਇੱਧਰੋਂ ਲੈ ਕਦੇ ਇੱਧਰੋਂ ਲੈ। ਲੇਕਿਨ ਇਹ ਜਿਹੜੀ ਹਕੀਕਤ ਹੈ
ਕਿ ਓਬਾਮਾ ਨੇ ਇਹ ਵਾਰਨ ਕਰ ਦਿੱਤਾ ਹੈ ਕਿ ਭਾਰਤ ਜਿਹੜਾ ਹੈ ਉਹ ਬਾਲਕਨਾਈਜ਼ ਹੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਤਨਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।